वालेकुम दोस्तों की हाल है तबीयत से ठीक है। पंजाबी गल्लां बातां दे नाल आपां फिर हाज़र होए ते तुहानूं अज गल सुणावांगे कि दो मियाँ बीवी आपस च बहस कर रहे थे कि अपने शरीक जिहड़े हैं ना वधदे जा रहे हैं तो की वजह हो सकती है। ठीक हो गया तो उन्होंने पता लगाया कि शरीक इस वजह तो वधदे जा रहे हैं कि वो जिहड़ा है ना किसी आए गए नूं रोटी पानी नहीं पुछदे ते जिहड़ा कोई पीर फकीर नूं जिहड़ा ना कोई खरात नहीं पाउंदे तो तां वधदे जा रहे हैं, कंजूसी कर रहे हैं। तो मियाँ बीवी आपस च सलाह करन लग बह गए कि उन्हें कहा भी आपां भी यही अमल करिए ताकि आपां भी तरक्की करिए। तो वो फिर बीवी ਉਹਦੀ ਕਹਿੰਦੀ ਬੰਦਿਆ ਖੁਦਾ ਦਿਆ ਫਿਰ ਇੱਦਾਂ ਕਰਦੇ ਆ ਵੀ ਅਗਰ ਮੇਰੇ ਕੋਈ ਪੇਕਿਆਂ ਦੇ ਵਿੱਚੋਂ ਭੈਣ ਭਰਾ ਆਵੇ ਤਾਂ ਤੂੰ ਘਰ ਦੇ ਵਿੱਚ ਕਲੇਸ਼ ਪਾਉਣੀ ਸ਼ੁਰੂ ਕਰ ਦੇਣੀ। ਉਹਨਾਂ ਨੂੰ ਇਹ ਲੱਗੇ ਕਿ ਇਹ ਤਾਂ ਆਪਸ 'ਚ ਇਹਨਾਂ ਦੀ ਲੜਾਈ ਨਹੀਂ ਮੁੱਕਦੀ ਤੇ ਇਹਨਾਂ ਨੇ ਸਾਨੂੰ ਰੋਟੀ ਪਾਣੀ ਕੀ ਪੁੱਛਣਾ। ਤੇ ਬੰਦਾ ਕਹਿੰਦਾ ਠੀਕ ਹੋ ਗਿਆ, ਜਦੋਂ ਮੇਰੇ ਕੋਈ ਭੈਣ ਭਰਾ ਘਰੋਂ ਆਵੇ ਮਿਲਣ ਮੈਨੂੰ ਆਵੇ ਤੇ ਤੂੰ ਕਲੇਸ਼ ਪਾ ਕੇ ਸ਼ੁਰੂ ਬਹਿ ਜਾਣਾ ਵਾ ਤੇ ਲੜਾਈ ਝਗੜਾ ਆਪਾਂ ਸ਼ੁਰੂ ਕਰ ਦਿਆ ਕਰਾਂਗੇ। ਉਹ ਇੰਨੀ ਦੇਰ 'ਚ ਆਪਣਾ ਰੋਲਾ ਰੂਲਾ ਸੁਣ ਕੇ ਚੱਲ ਜਾ ਕਰਨਗੇ ਤਾਂ ਉਹਨਾਂ ਨੂੰ ਇਹ ਲੱਗੂਗਾ ਵੀ ਇਹਨਾਂ ਦੀ ਆਪਸ 'ਚ ਹੀ ਲੜਾਈ ਨਹੀਂ ਮੁੱਕਦੀ ਤੇ ਇਹਨਾਂ ਨੇ ਸਾਨੂੰ ਜਿਹੜਾ ਹੈ ਉਹ ਕੀ ਖਾਣਾ ਪਿਆਉਣਾ ਵਾ। ਉਹਨਾਂ ਨੇ ਕਿਹਾ ਠੀਕ ਹੋ ਗਿਆ। ਥੋੜ੍ਹੀ ਦੇਰ ਬਾਅਦ ਜਿਹੜਾ ਨਾ ਦਰਵਾਜ਼ੇ 'ਤੇ ਦਸਤਕ ਹੁੰਦੀ ਆ ਤੇ ਦਸਤਕ ਜਦੋਂ ਜਾ ਕੇ ਬੰਦਾ ਦੇਖਦਾ ਨਾ ਬਾਹਰ ਉਹ ਨਾ ਬੁੱਢੀ ਦੇ ਮਾਪਿਆਂ ਵੱਲੋਂ ਬੁੱਢੀ ਦੇ ਭਤੀਜੇ ਦਾ ਵਿਆਹ ਹੁੰਦਾ ਵਾ ਤੇ ਉਹਨਾਂ ਨੇ ਨਾ ਕੰਮੀ ਭੇਜਿਆ ਹੁੰਦਾ ਵੀ ਜਾ ਕੇ ਨਾ ਗੰਢ ਦੇ ਕੇ ਆ, ਸੱਦਾ ਦੇ ਕੇ ਆ। ਉਹ ਕੰਮੀ ਜਦੋਂ ਦਰਵਾਜ਼ੇ 'ਤੇ ਆਉਂਦਾ ਵਾ ਤਾਂ ਆ ਕੇ ਜਿਹੜਾ ਨਾ ਜਿਵੇਂ ਮਰਾਸੀ ਕਹਿੰਦੇ ਹੁੰਦੇ ਭਲਾ ਹੋਵੇ ਸਰਦਾਰਾਂ ਦਾ ਤੇ ਖੈਰ ਹੋਵੇ ਤੇ ਖੁਸ਼ੀਆਂ ਦਾ ਦਿਨ ਹੋਵੇ, ਇੱਦਾਂ ਦੀਆਂ ਗੱਲਾਂ ਬਾਤਾਂ ਸ਼ੁਰੂ ਕਰ ਦਿੰਦਾ। ਤੇ ਉਹ ਬੰਦਾ ਆ ਕੇ ਘਰੇ ਕਹਿੰਦਾ ਲੈ ਵੀ ਭਲੀਏ ਲੋਕੇ ਬੰਦਾ ਬਾਹਰ ਆ ਗਿਆ ਵਾ ਕੰਮੀ ਆਪਣਾ, ਇਹਨੂੰ ਹੁਣ ਖਵਾਏ ਪਿਆਏ ਤੋਂ ਬਗੈਰ ਜਾਣ ਘੱਲ ਵੀ ਨਹੀਂ ਸਕਦੇ ਤਾਂ ਹੁਣ ਕੀ ਹੱਲ ਕਰੀਏ। ਉਹ ਬੰਦਾ ਘਰੇ ਆ ਕੇ ਨਾ ਬੁੱਢੀ ਆਦਮੀ ਨੂੰ ਕਹਿੰਦਾ ਇੱਦਾਂ ਕਰਦੇ ਆ ਮੈਂ ਨਾ ਪਿੱਲਰ ਨੂੰ ਮਾਰਨ ਲੱਗ ਜਾਣਾ ਛਾਂਟੇ ਤੇ ਤੂੰ ਜਿਹੜਾ ਨਾ ਵੈਣ ਪਾਉਣੇ ਸ਼ੁਰੂ ਕਰ ਦੇ। ਉਹ ਪਈ ਇੱਦਾਂ ਹੀ ਕਰਦਾ। ਉਹ ਬੰਦਾ ਜਿਹੜਾ ਸੀਗਾ ਉਹ ਪਿੱਲਰ ਨੂੰ ਛਾਂਟੇ ਮਾਰਨੇ ਸ਼ੁਰੂ ਕਰ ਦਿੰਦੇ ਤੇ ਬੁੱਢੀ ਜਿਹੜੀ ਉਹ ਵੈਣ ਪਾਉਣੇ ਸ਼ੁਰੂ ਕਰਦੀ, ਮਰ ਗਏ ਲੁੱਟੇ ਗਏ ਤੇ ਮਾਰ ਦਿੱਤਾ ਤੇ ਇਹ ਉਹ ਬੰਦਾ ਜਿਹੜਾ ਬਾਹਰ ਮਰਾਸੀ ਕੰਮੀ ਖੜਾ ਹੁੰਦਾ ਬਾਹਰ ਉਹ ਕਹਿੰਦਾ ਵੀ ਇਹ ਕੀ ਇਹਨਾਂ ਨੇ ਤਾਂ ਭੈਣ ਜੋ ਘਰ 'ਚ ਰੌਲਾ ਪਾ ਦਿੱਤਾ। ਉਹ ਵੀ ਬੜਾ ਬੁਰੇ ਦਿਨਾਂ ਦਾ ਸੀਗਾ। ਉਹ ਨਾ ਘਰ ਦੇ ਬਾਹਰ ਪਰਾਲੀ ਪਈ ਸੀਗੀ 5-7 ਪਰੀਆਂ ਉਹਨਾਂ ਦੇ ਉਹਲੇ ਲੁੱਕ ਜਾਂਦਾ। ਉਹ ਜਦੋਂ ਦੇਖਦੇ ਆ 5-7 ਮਿੰਟ ਉਹਨਾਂ ਨੇ ਕਿਹਾ ਵੀ ਹੁਣ ਚਲਾ ਗਿਆ ਹੋਣਾ ਵਾ। ਉਹ ਜਦੋਂ 5-7 ਮਿੰਟ ਬਾਅਦ ਰੌਲਾ ਰੂਲਾ ਪਾ ਕੇ ਘਰ ਆਉਂਦੇ ਨੇ ਤੇ ਬਾਹਰ ਦਰਵਾਜ਼ੇ 'ਚ ਦੇਖਦੇ ਨੇ ਤੇ ਉਹ ਗਾਇਬ ਹੁੰਦਾ। ਹੁਣ ਮੀਆਂ ਬੀਵੀ ਜਿਹੜਾ ਨਾ ਆਪਣੀ ਚਗਲਾਂ ਮਾਰਨੀਆਂ ਸ਼ੁਰੂ ਕਰ ਦਿੰਦੇ। ਉਹ ਕਹਿੰਦਾ ਜੀ ਮੇਰੀ ਵਜ੍ਹਾ ਤੋਂ ਗਿਆ ਤੇ ਉਹ ਬੁੱਢੀ ਕਹਿੰਦੀ ਹੈ ਮੇਰੀ ਵਜ੍ਹਾ ਤੋਂ ਗਿਆ, ਚੁਦਰਾਹਟੀਆਂ ਸ਼ੁਰੂ ਕਰ ਦਿੰਦੇ। ਉਹ ਬੰਦਾ ਫਿਰ ਬੁੱਢੀ ਆਦਮੀ ਨੂੰ ਗੱਲ ਸੁਣਦਾ, ਕਹਿੰਦਾ ਦੇਖ ਯਾਰਾਂ ਦਾ ਫਾਂਟਾ ਮੈਂ ਕੰਧ 'ਚ ਮਾਰੀਆਂ ਛਾਂਟਾਂ ਮਾਰੀ ਤੇਰੇ ਮੈਂ ਵੀ ਨਹੀਂ। ਤੇ ਬੁੱਢੀ ਜਿਹੜੀ ਆ ਉਹ ਆਪਣੀ ਜਿਹੜੀ ਚੁਦਰਾਹਟ ਚਲਾਉਣੀ ਸ਼ੁਰੂ ਕਰ ਦਿੰਦੀ। ਉਹ ਕਹਿੰਦੀ ਦੇਖ ਮੇਰੀ ਚੁਦਰਾਈ ਮੈਂ ਗਈ ਸੁੱਕੇ ਸੰਗ ਉਡਾਈ ਰੋਈ ਮੈਂ ਵੀ ਨਹੀਂ। ਤੇ ਉਹ ਜਿਹੜਾ ਮਰਾਸੀ ਹੁੰਦਾ ਵਾ ਉਹ ਕੰਮੀ ਹੁੰਦਾ ਉਹ ਪਰਾਲੀ 'ਚੋਂ ਸਿਰ ਚੱਕ ਕੇ ਕਹਿੰਦਾ ਇਹ ਦੇਖ ਯਾਰਾਂ ਦਾ ਗੁੱਸਾ ਮੈਂ ਲੈ ਪਰਾਲੀ ਸੁੱਤਾ ਗਿਆ ਮੈਂ ਵੀ ਨਹੀਂ। ਉਹਨਾਂ ਨੇ ਜਦੋਂ ਉਹਨੂੰ ਦੇਖਿਆ ਉਹਨੇ ਕਿਹਾ ਲੈ ਵੀ ਭਲੀਏ ਲੋਕੇ ਹੁਣ ਮਾਰੇ ਗਏ ਹੁਣ ਇਹਨੂੰ ਰੋਟੀ ਖਵਾਏ ਤੋਂ ਬਗੈਰ ਆਪਾਂ ਘੱਲ ਨਹੀਂ ਸਕਦੇ। ਉਹ ਉਹਨੂੰ ਘਰੇ ਲੈ ਆਉਂਦੇ ਤੇ ਮਰਾਸੀ ਜਿਹੜਾ ਆਉਂਦਾ ਉਹ ਬੜੇ ਗੁੱਸੇ 'ਚ ਹੁੰਦਾ, ਕਹਿੰਦਾ ਲੈ ਵੀ ਹੁਣ ਇਹਨਾਂ ਦੀ ਨਾ ਮੈਂ ਪਿੱਕ ਕੱਢ ਕੇ ਜਾਣਾ। ਉਹ ਹੁਣ ਰੋਟੀ ਪਕਾਉਂਦੇ ਨੇ, ਮੀਆਂ ਬੀਵੀ ਰੋਟੀ ਪਕਾਉਂਦੇ ਨੇ ਤੇ ਜਿਹੜੀ ਰੋਟੀ ਪਕਾਉਂਦੇ ਨੇ ਉਹ ਸਾਰੀ ਪਰੌਣੇ ਦੇ ਮੂਹਰੇ ਰੱਖ ਦਿੰਦੇ ਨੇ। ਉਹ ਕਹਿੰਦੇ ਵੀ ਚਲੋ ਪਹਿਲੇ ਪਰੌਣਾ ਖਾ ਲਵੇ ਤੇ ਬਾਅਦ 'ਚ ਜਿਹੜੀ ਬਚ ਜੂਗੀ ਅਸੀਂ ਨਿਆਣੇ ਨਿੱਕਿਆਂ ਨੂੰ ਆਪ ਖਾ ਲਾਂਗੇ। ਪਰੌਣਾ ਵੀ ਪੂਰੇ ਦਿਨਾਂ ਦਾ ਹੁੰਦਾ। ਉਹ ਕਹਿੰਦਾ ਲੈ ਵੀ ਖਾਲੀ ਸ਼ਾਬਾ ਹੀ ਘੱਲਣਾ ਮੈਂ ਅੱਜ। ਉਹ ਭਾਈ ਜੀ ਪਰੌਣਾ ਜਿਹੜਾ ਨਾ ਜਿਹੜੀ ਰੋਟੀ ਹੁੰਦੀ ਸਾਰੀ ਖਾ ਜਾਂਦਾ, ਸਾਲਣ ਜਿਹੜਾ ਨਾ ਕੌਲੀ ਸਾਫ਼ ਕਰਕੇ ਤੇ ਰੱਖ ਦਿੰਦਾ। ਬੁੱਢੀ ਆਉਂਦੀ ਹੈ ਤੇ ਉਹ ਦੇਖਦੀ ਤੇ ਵੀ ਭਾਂਡੇ ਤਾਂ ਖਾਲੀ ਪਏ ਆ। ਉਹਨੂੰ ਬੜਾ ਗੁੱਸਾ ਚੜ੍ਹਦਾ ਵੀ ਮੈਂ ਤਾਂ ਨਿਆਣਿਆਂ ਨੂੰ ਵੀ ਖਵਾਉਣੀ ਸੀ ਇਹਦੇ ਵਿੱਚੋਂ ਹੀ। ਉਹ ਕੀ ਕਰਦੀ ਉਹਨੂੰ ਨਾ ਗੱਲ ਸੁਣਾਉਂਦੀ ਹੈ, ਕਹਿੰਦੀ ਮੈਂ 5 ਸੇਰ ਆਟਾ ਗੁੰਨਿਆ ਵਿੱਚ ਪਾਣੀ ਪਾਇਆ ਵਾਧੇ ਦਾ, 5 ਸੇਰ ਮੈਂ ਆਟਾ ਗੁੰਨਿਆ ਪਾਣੀ ਪਾਇਆ ਵਾਧੇ ਦਾ, ਇੱਕ ਬੋਟੀ ਇੱਕ ਬੁਰਕੀ ਤੇ ਤੂੰ ਕੁੱਤੇ ਨੂੰ ਨਾ ਸਰੀ ਦੁਰ ਫਿੱਟੇ ਮੂੰਹ ਤੇਰੇ ਖਾਦੇ ਦਾ, ਦੁਰ ਫਿੱਟੇ ਮੂੰਹ ਤੇਰੇ ਖਾਦੇ ਦਾ। ਵੀਡੀਓ ਚੰਗੀ ਲੱਗੀ ਹੋਵੇ ਤਾਂ ਲਾਈਕ ਕਮੈਂਟ ਕਰਕੇ ਸ਼ੇਅਰ ਜ਼ਰੂਰ ਕਰਿਓ। ਪੰਜਾਬੀ ਗੱਲਾਂ ਬਾਤਾਂ ਦੇ ਨਾਲ ਆਪਾਂ ਫੇਰ ਹਾਜ਼ਰ ਹੋਵਾਂਗੇ। ਰੱਬ ਰਾਖਾ।